ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਜਾਂ ਹਮੇਸ਼ਾ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਡਾਇਸਪੋਰਾ ਦੇ ਜ਼ਿੰਮੇ ਇਹ ਗੱਲ ਆਈ ਹੈ ਕਿ ਜਿਹੜੀ ਅਲਟੀਮੇਟਲੀ ਜਦੋਂ ਇੱਕ ਐਸਟੈਬਲਿਸ਼ ਕਰਨ ਦੀ ਗੱਲ ਆਉਂਦੀ ਹੈ ਨੇਸ਼ਨ ਜਾਂ ਖਾਲਿਸਤਾਨ ਦੀ ਪ੍ਰਾਪਤੀ ਦੀ ਗੱਲ ਹੈ, ਉੱਥੇ ਡਾਇਸਪੋਰਾ ਦਾ ਅਹਿਮ ਰੋਲ ਹੋਊਗਾ। ਸੋ ਉਸ ਰੋਲ ਦੀ ਪ੍ਰਾਪਤੀ ਦੇ ਲਈ ਜਾਂ ਉਸ ਮੁਕਾਮ ਤੱਕ ਪਹੁੰਚਣ ਦੇ ਲਈ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਬਿਲਡਿੰਗ ਸਟੈਪਸ ਦੀ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ, ਅੱਜ ਕਿੱਥੇ ਖਲੋਤੇ ਹਾਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕਰਨਾ ਬਣਦਾ। ਸੋ ਇਹੀ ਇੱਕ ਸਵਾਲ ਜਿਹੜਾ ਆ ਉਹ ਹੈ ਅੱਜ ਇਸ ਘੱਲੂਘਾਰੇ ਦੀ, ਜਿੱਥੇ ਅਸੀਂ ਯਾਦਗਾਰ ਨੂੰ ਕਮੈਮੋਰੇਟ ਕਰ ਰਹੇ ਹਾਂ ਜਾਂ ਇਸ ਸਾਰੇ ਸ਼ਹੀਦੀ ਹਫ਼ਤੇ ਤੋਂ ਬਾਅਦ ਅਸੀਂ ਗੱਲ ਕਰ ਰਹੇ ਹਾਂ ਵੀ ਨੈਕਸਟ ਸਟੈਪ ਕੀ ਹੈ ਅਤੇ ਉਹਨੂੰ ਕਿਵੇਂ ਅਚੀਵ ਕੀਤਾ ਜਾ ਸਕਦਾ। ਦੇਖੋ, ਕਿਸੇ ਵੀ ਜੰਗ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਐਨਮੀ ਨੂੰ ਆਇਡੈਂਟੀਫਾਈ ਕਰਦੇ ਹੋ। ਦੁਸ਼ਮਣ ਦੀ ਪਛਾਣ ਸਭ ਤੋਂ ਔਖਾ ਪਾਰਟ ਹੁੰਦਾ ਜੀ। ਫਿਰ ਤੁਸੀਂ ਦੁਸ਼ਮਣ ਦੇ ਸਾਧਨ, ਰੀਸੋਰਸ, ਉਸ ਦੀ ਕੈਪੇਬਿਲਿਟੀ, ਉਹ ਕੀ ਕਰ ਸਕਦਾ ਹੈ ਕੀ ਨਹੀਂ ਕਰੇਗਾ, ਇਸ ਦਾ ਲੇਖਾ ਜੋਖਾ ਕਰਦੇ ਹੋ। ਫਿਰ ਤੁਸੀਂ ਆਪਣੀ ਸਟਰੈਂਥ, ਤਾਕਤ, ਸਟ੍ਰੈਟਜੀ ਉਸ ਨੂੰ ਬਣਾਉਂਦੇ ਹੋ ਕਿ ਵੀ ਤੁਸੀਂ ਆਪਣੇ ਗੋਲ ਤੱਕ ਕਿਵੇਂ ਪਹੁੰਚਣਾ। ਫਿਰ ਤੁਸੀਂ ਆਪਣੇ ਲੋਕਾਂ ਨੂੰ ਜਿਨ੍ਹਾਂ, ਔਰ ਖ਼ਾਸ ਤੌਰ 'ਤੇ ਜਦੋਂ ਇੱਕ ਮਾਈਨੋਰਿਟੀ ਮੈਜੋਰਿਟੀ ਦੇ ਅਗੇਂਸਟ ਪਿਟਡ ਹੁੰਦੀ ਹੈ ਔਰ ਛੋਟੀ ਗਿਣਤੀ ਵਾਲੇ ਇੱਕ ਵੱਡ ਗਿਣਤੀ ਨਾਲ ਲੜ ਰਹੇ ਹੁੰਦੇ ਨੇ, ਉਹਦੇ 'ਚ ਫਿਰ ਤੁਸੀਂ ਆਪਣੀ ਤਾਕਤ ਨੂੰ ਸਟ੍ਰੈਟੇਜਾਈਜ਼ ਕਰਦੇ ਹੋ ਔਰ ਉਹਦੇ 'ਚ ਅਲਟੀਮੇਟਲੀ ਤੁਸੀਂ ਕਿੱਥੋਂ ਤੱਕ ਜਾਣਾ ਹੈ, ਪਹੁੰਚਣਾ ਹੈ, ਇਹ ਫਿਰ ਰੱਬ ਦੇ ਹੱਥ ਵੱਸ ਹੁੰਦਾ। ਇਸ ਗੱਲ ਦਾ ਧਿਆਨ ਰਹੇ ਵੀ ਟਾਈਮ ਐਂਡ ਸਪੇਸ ਇਹ ਰੱਬ ਦਾ ਕੰਮ ਹੈ ਕਿ ਕਦੋਂ ਹੋਣਾ। ਲੇਕਿਨ ਇਹ ਇੱਕ ਅਸੀਂ ਕਿਸੇ ਵੀ ਆਮ ਚੈਲੰਜ ਦੇ ਵਿੱਚ ਵੀ ਜੀ ਇਸ ਰੁੱਖ ਦੇ ਉੱਤੇ ਹੀ ਤੁਰਦੇ ਹਾਂ। ਹੁਣ ਜਿਹੜਾ ਇਹਨਾਂ 38 ਵਰਿਆਂ 'ਚ ਖਾਸ ਤੌਰ 'ਤੇ, ਹਾਲਾਂ ਕਹਾਣੀ ਤਾਂ 75 ਸਾਲਾਂ ਦੀ ਹੈ, ਪਰ 38 ਵਰੇ ਅਸੀਂ ਇਸ ਲਈ ਕਹਿੰਦੇ ਹਾਂ ਕਿ ਜੂਨ ਦਾ ਪਹਿਲਾ ਹਫ਼ਤਾ ਫਾਈਨਲ ਵਾਟਰਸ਼ੈਡ ਸੀ ਇੰਡੀਅਨ ਸਟੇਟ ਔਰ ਸਿੱਖ ਕੌਮ ਦੀ ਰਿਲੇਸ਼ਨਸ਼ਿਪ 'ਚ, ਜਦੋਂ ਕਿ ਸਟਰਗਲ ਸਾਨੂੰ ਇਹ ਸਮਝ ਆ ਗਈ ਕਿ ਵੀ ਜਿਹਨੂੰ ਵਿਦਨ ਇੰਟਰਨਲ ਆਟੋਨਮੀ ਦੇ ਥੱਲੇ ਜਿਹੜਾ 47 'ਚ ਇਹਨਾਂ ਦਾ ਪ੍ਰੋਮਿਸ ਸੀ, ਸਿੱਖ ਲੀਡਰਸ਼ਿਪ ਨੇ ਮੰਨਿਆ, ਉਹ ਵਰਕਆਊਟ ਨਹੀਂ ਹੋਇਆ। 37 ਸਾਲਾਂ ਬਾਅਦ 47 ਤੋਂ 84 ਤੱਕ ਉਹਨਾਂ ਨੇ ਬਿਲਕੁਲ ਸਾਨੂੰ ਫਾਈਨਲ ਟੋਟਲ ਵਾਰ ਸਾਡੇ 'ਤੇ ਭਰਪਾ ਕਰ ਦਿੱਤੀ ਔਰ ਦੈਨ ਪੋਸਟ ਜੂਨ 84 ਸਾਡਾ ਨਿਸ਼ਾਨਾ ਕਲੀਅਰ ਹੋ ਗਿਆ ਕਿ ਭਾਈ ਹੁਣ ਅਸੀਂ ਇੰਟਰਨਲ ਨਹੀਂ, ਐਕਸਟਰਨਲ ਜਿਹੜੀ ਸਾਡੀ ਕੰਪਲੀਟ ਫਰੀडम, ਇੰਡੀਪੈਂਡੈਂਟ ਸੋਵਰਨ ਨੇਸ਼ਨ, ਨਾਟ ਈਵਨ ਵਿਦ ਅ ਡੋਮੀਨੀਅਨ ਸਟੇਟਸ, ਅਸੀਂ ਹੁਣ ਹਾਸਲ ਕਰਾਂਗੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੂਨ 84 ਦੀਆਂ ਮੂਵਮੈਂਟਸ ਐਮੋਸ਼ਨਲ ਸੀ। ਸਟ੍ਰੈਟਜੀ ਤਾਂ ਕੋਈ ਨਹੀਂ ਅਦਰ ਦੈਨ ਕਿ ਵੀ ਜਿਹੜੇ ਸਿੰਘ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਦੀ ਕਮਾਂਡ ਥੱਲੇ ਲੜੇ, ਉਹਨਾਂ ਨੇ ਆਪਣਾ ਫਰਜ਼ ਨਿਭਾਇਆ, ਲਾਸਟ ਬ੍ਰੈਥ ਐਂਡ ਬੁਲਟ ਤੱਕ ਲੜੇ। ਔਰ ਈਵਨ ਜਦੋਂ ਸੰਤਾਂ ਨੂੰ ਵੀ ਪੁੱਛਿਆ ਜਾਂਦਾ ਸੀ, ਉਹ ਕਹਿੰਦੇ ਸੀ ਕੌਮ ਨੇ ਅੱਗੋਂ ਦੇਖਣਾ ਵੀ ਕੀ ਕਰਨਾ। ਜ਼ਾਹਰ ਹੈ ਕਿ ਉਹ ਐਜ਼ ਏ ਰੂਹਾਨੀ ਸ਼ਖਸੀਅਤ ਵੀ ਔਰ ਇਹ ਸਮਝਦੇ ਸੀ ਕਿ ਐਨਮੀ ਆਇਡੈਂਟੀਫਾਈ ਕਰਨ ਲਈ ਡਾਇਰੈਕਟ ਟਕਰਾਅ ਤੱਕ ਪਹੁੰਚਣਾ ਜ਼ਰੂਰੀ ਹੈ। ਜਿਹੜੀ ਬ੍ਰਾਹਮਣਵਾਦ ਦੀ ਸ਼ਾਸਤਰ ਦੇ ਨਾਲ ਸਾਡੇ ਉੱਤੇ ਪਾਈ ਹੋਈ ਲੋਈ ਸੀ, ਉਹ ਉਦੋਂ ਹੀ ਚੁੱਕੀ ਜਾਏਗੀ ਜਦੋਂ ਇਹ ਨੰਗੇ ਚਿੱਟੇ ਹੋ ਕੇ ਸਾਹਮਣੇ ਆਉਣਗੇ। ਉਸ ਤੋਂ ਬਿਨਾਂ ਸਿੱਖ ਕੌਮ ਨੂੰ ਸਮਝ ਨਹੀਂ ਆਏਗੀ ਕਿ ਭਾਈ ਦੁਸ਼ਮਣ ਕਿੰਨਾ ਵੱਡਾ ਹੈ। ਔਰ ਜ਼ਾਹਰ ਹੈ ਉਹ ਗੱਲ ਠੀਕ ਹੋਈ ਜਿਹਨੂੰ ਅਫਜ਼ਲ ਅਹਿਸਨ ਰੰਧਾਵਾ ਨੇ ਕਿਹਾ ਕਿ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ ਸੀ, ਅੰਦਰੋਂ ਅੰਦਰ ਰਿਸ ਵੀ ਰਿਹਾ ਸੀ, ਯਤਨ ਵੀ ਹੋ ਰਿਹਾ ਸੀ, ਐਕਸਪੋਜ਼ ਨਹੀਂ ਸੀ। ਸੋ ਜੂਨ 84 ਨੇ ਐਨਮੀ ਆਇਡੈਂਟੀਫਾਈ ਕਰ ਦਿੱਤਾ। ਦੂਸਰਾ ਪਾਰਟ ਹੁੰਦਾ ਤੁਹਾਡਾ ਗੋਲ ਕੀ ਹੈ। ਖਾਲਿਸਤਾਨ ਦਾ ਗੋਲ ਆਇਡੈਂਟੀਫਾਈ ਕਰਤਾ। ਐਕਟਿਵਿਜ਼ਮ ਜ਼ਾਹਰ ਹੈ ਅਗਲੇ 10 ਸਾਲ ਜੇ ਸਰਕਾਰ ਨੇ ਜ਼ੁਲਮ ਕੀਤੇ, ਸਾਡੇ ਯੋਧਿਆਂ ਨੇ ਜਿਹੜੇ ਵੀ ਨਿਸ਼ਾਨੇ ਸਨ, ਉਹ ਇੰਦਰਾ ਗਾਂਧੀ, ਜਨਰਲ ਵੈਦਿਆ, ਪੰਜਾਬ ਦੇ ਉਸ ਮੁੱਖ ਮੰਤਰੀ ਬੇਅੰਤੇ ਤੋਂ ਲੈ ਕੇ ਜਿਹੜੇ ਲੋਕ ਵੀ ਸੀ, ਉਹਨਾਂ ਨੇ ਗਰਾਊਂਡ ਦੇ ਉੱਤੇ ਇੱਕ ਆਪਣਾ ਫਰਜ਼ ਨਿਭਾਇਆ ਜੋ ਵੀ, ਕਿਉਂਕਿ ਹਥਿਆਰਬੰਦ ਸੰਘਰਸ਼ ਸਰਕਾਰ ਨੇ ਸ਼ੁਰੂ ਕੀਤਾ। ਫਿਰ ਤੁਹਾਨੂੰ UN ਦਾ ਚਾਰਟਰ ਵੀ ਹੱਕ ਦਿੰਦਾ ਹੈ, ਜਿਹੜਾ ਉਹਦਾ ਪ੍ਰੀਐਂਬਲ ਵੀ ਕਹਿੰਦਾ ਹੈ ਕਿ ਭਾਈ ਤੁਸੀਂ ਜਿਹੜਾ ਉਹ ਹਥਿਆਰ ਚੁੱਕ ਸਕਦੇ ਹੋ ਆਪਣੇ ਡਿਫੈਂਸ ਲਈ। ਇਸ ਲਈ ਜਿਹੜੀਆਂ ਐਕਸਟ੍ਰੈਡੀਸ਼ਨ ਟ੍ਰੀਟੀਜ਼ ਥੱਲੇ ਇੱਥੋਂ ਸਿੱਖ ਨੌਜਵਾਨ 2-3 ਗਏ ਨੇ, ਉਹਨਾਂ ਦੇ ਕੇਸ ਜੇ 35 ਕੇਸ ਸੀ ਕੁਲਵੀਰ ਸਿੰਘ ਬੜਾ ਪਿੰਡ ਦੇ, ਮੈਨੂੰ ਯਾਦ ਹੈ, ਤੇ 31 ਕੇ 32 ਕੇਸ ਜਿਹੜੇ ਨੇ ਉਹ CRPF ਔਰ ਪੰਜਾਬ ਪੁਲਿਸ ਦੇ ਨਾਲ ਸੀ ਝਗੜੇ ਦੇ, ਮਾਰੇ ਜਾਣ ਦੇ।
ਉਹਨੂੰ ਜੱਜ ਨੇ ਪਾਸੇ, ਉਹਨੇ ਕਿਹਾ ਜੀ ਹਾਂ ਇਹ ਤਾਂ ਜਦੋਂ ਵਾਰ ਹੀ ਹੈ ਤਾਂ ਚੱਲ ਰਿਹਾ, ਹਾਂ ਜਿਹਦੇ ਸਿਵਿਲੀਅਨ ਮਾਰੇ ਗਏ ਉਹਦੇ ਥੱਲੇ ਐਕਸਟ੍ਰੈਡੀਸ਼ਨ ਦਿੱਤੀ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਦੋਨੋਂ ਫੀਲਡਸ ਦੇ ਵਿੱਚ ਜਿਹੜਾ ਹੈ ਉਹ ਜੂਨ 84 ਵੇਲੇ ਵੀ ਔਰ ਅਗਲੇ 10 ਸਾਲ ਵੀ ਆਪਣਾ ਲੋਹਾ ਮਨਵਾਇਆ। ਹੁਣ ਗੱਲ ਜਦੋਂ ਤੁਸੀਂ ਡਾਇਸਪੋਰਾ ਦੇ ਹਵਾਲੇ, ਫਿਰ ਇਹ ਹੁੰਦਾ ਹੈ ਕਿ ਵੀ ਜਦੋਂ ਕਿਸੇ ਮੂਵਮੈਂਟ ਦਾ ਇੱਕ ਐਕਿਊਟ ਫੇਜ਼ ਗੁਜ਼ਰਦਾ ਜੀ, ਜ਼ਾਹਰ ਹੈ ਟਾਈਮ ਨਾਲ ਬਹੁਤ ਚੀਜ਼ਾਂ ਸਲੋ ਡਾਊਨ ਹੋ ਜਾਂਦੀਆਂ। ਹਕੂਮਤ ਨੇ ਉਹਨਾਂ ਨੇ ਤਾਂ ਸਾਰੇ ਪੜਾਅ ਬਣਾਏ ਹੋਏ ਸੀ, ਉਹਨਾਂ ਨੇ ਇੱਕ ਜਨਰੇਸ਼ਨ ਵਾਈਪ ਆਊਟ ਕੀਤੀ, ਦੂਸਰੀ ਨਸ਼ਿਆਂ ਦੇ ਹਵਾਲੇ ਕੀਤੀ, ਲੱਚਰਪੁਣਾ ਲਿਆ ਕੇ ਖੜਾ ਕਰ ਦਿੱਤਾ। ਔਰ ਉਸ ਸਾਰੇ ਤੋਂ ਬਾਅਦ ਡਰਟੀ ਪਾਰਟੀ ਪੋਲਿਟਿਕਸ ਤਾਂ ਉਹ ਪਲੇ ਕਰ ਹੀ ਰਹੇ ਸੀ, ਅਕਾਲੀਆਂ ਨੂੰ ਵਾਪਸ ਪਾਵਰ 'ਚ ਲੈ ਆਉਂਦਾ ਦੂਜੇ ਤੀਜੇ, ਤਾਂ ਕਿ ਉਹ ਇੰਟਰਨੈਸਾਈਨ ਜਿਹੀ ਵਾਰ ਬਣ ਜਾਏ, ਆਪਸ 'ਚ ਇੱਕ ਦੂਜੇ ਦੀਆਂ ਪੱਗਾਂ ਲਾਈ ਜਾਣੇ ਔਰ ਗੱਲ ਤੁਰੇ ਨਾ। ਡਾਇਸਪੋਰਾ ਸਿੱਖਾਂ ਦਾ ਇੱਕ ਐਲੀਮੈਂਟ ਜਿਹੜਾ ਸੀ, ਬੇਸ਼ੱਕ ਉਹ ਸਵੇ ਅਵੇ ਹੋਇਆ ਸਰਕਾਰੀ ਪ੍ਰੋਪੇਗੈਂਡੇ ਥੱਲੇ, ਜਿਨ੍ਹਾਂ ਨੂੰ ਅਸੀਂ ਅੱਜ ਵੀ ਰੈਂਟਾ ਸਿੱਖ ਕਹਿੰਦੇ, ਪਰ ਬਾਈ ਐਂਡ ਲਾਰਜ ਡਾਇਸਪੋਰਾ ਨੇ ਖਾਲਿਸਤਾਨ ਦੇ ਗੋਲ ਨੂੰ ਵੀ ਹੋਲਡ ਕੀਤਾ, ਇਸ ਪਾਰਟ ਨੂੰ ਵੀ ਜਾਰੀ ਰੱਖਿਆ ਕਿ ਭਾਈ ਅਸੀਂ ਇੱਥੇ ਕਿਸੇ ਨੂੰ ਵੀ ਜਿਹੜਾ ਖਾਲਿਸਤਾਨ ਯਕੀਨ ਨਹੀਂ ਕਰਦਾ ਉਹਨਾਂ ਲਈ ਪੰਥਕ ਪਲੇਟਫਾਰਮ ਓਪਨ ਨਹੀਂ ਹੈ, ਗੁਰਦੁਆਰੇ ਉਹਨਾਂ ਲਈ ਕਦੇ ਨਹੀਂ ਖੁੱਲੇ। ਔਰ ਇਸ ਸਾਰੇ ਪੀਰੀਅਡ 'ਚ ਮੈਂ ਸਮਝਦਾ ਹਾਂ ਵੀ ਜਿਵੇਂ ਰੈਫਰੈਂਡਮ 2020 ਦਾ ਕੈਂਪੇਨ 6 ਫਾਰ ਜਸਟਿਸ ਦਾ ਹੈ, ਉਹਨੇ ਇੱਕ ਉਸ ਜਨਰੇਸ਼ਨ 'ਚ ਵੀ ਅਵੇਅਰਨੈਸ ਲਿਆਂਦੀ ਕਿ ਭਾਈ ਇਕੱਲੀ ਗੱਲ ਇਹ ਨਹੀਂ ਹੈ ਕਿ ਇਹਨਾਂ ਨੇ ਸਾਡੇ ਅਕਾਲ ਤਖਤ 'ਤੇ ਹਮਲਾ ਕੀਤਾ। ਅੱਜ ਵੀ ਜੇ ਅਸੀਂ ਪੀਸਫੁਲੀ ਆਪਣੀ ਆਜ਼ਾਦੀ ਚਾਹੁੰਦੇ ਹਾਂ ਤੇ ਇਹ ਸਾਨੂੰ ਅੱਜ ਵੀ ਦਹਿਸ਼ਤਗਰਦ ਐਲਾਨਦੇ ਨੇ। ਸੋ ਇਹ ਸਾਰਾ ਬੈਕਗਰਾਉਂਡ, ਔਰ ਜਦੋਂ ਅਸੀਂ ਆਲਰੇਡੀ ਪਹਿਲੇ ਸੈਗਮੈਂਟ 'ਚ ਜ਼ਿਕਰ ਕੀਤਾ ਕਿ 38ਵੀਂ ਵਰ੍ਹੇਗੰਢ ਨੇ ਦੱਸਿਆ ਕਿ ਇਸ ਵੇਲੇ ਖਾਲਿਸਤਾਨ ਦੀ ਜਿਹੜੀ ਮੂਵਮੈਂਟ ਹੈ ਉਹਨੇ ਕਿਹੜੇ ਪੜਾਅ ਜਿਹੜੇ ਨੇ ਉਹ ਸਰ ਕਰ ਲਏ ਨੇ, ਪੋਲੀਟੀਕਲੀ ਦੂਜਿਆਂ ਤੱਕ ਪਹੁੰਚ ਕਰਕੇ ਦੂਸਰਿਆਂ ਸਿਸਟਮਸ ਦੇ ਵਿੱਚ ਦੱਸਣਾ ਕਿ ਸਾਡੇ ਨਾਲ ਕੀ ਵਾਪਰ ਰਿਹਾ। ਉਹ ਨਵੰਬਰ 84 ਨੂੰ ਸਿੱਖ ਜੈਨੋਸਾਈਡ, ਸਟੇਟ ਆਫ ਓਨਟਾਰੀਓ, ਕੈਨੇਡਾ, ਅਮਰੀਕਾ ਦੀਆਂ 4 ਸਟੇਟਾਂ, ਉਸ ਤੋਂ ਅੱਗੇ ਨਿਕਲ ਕੇ ਅਸੀਂ ਕਨੈਟੀਕਟ ਤੱਕ ਪਹੁੰਚ ਗਏ। ਖਾਲਿਸਤਾਨ ਡੈਕਲੇਰੇਸ਼ਨ ਡੇ ਨੂੰ ਰੈਕਗਨਾਈਜ਼ ਕਰਾਉਣਾ, ਸਿੱਖ ਕੌਕਸ ਦਾ ਬਣਨਾ ਆਪਣੇ ਆਪ 'ਚ ਤਾਕਤ ਹੈ। ਸਿੱਖਾਂ ਦਾ ਐਜ਼ ਏ ਸੌਫਟ ਪਾਵਰ ਹਿਊਮੈਨੀਟੇਰੀਅਨ ਐਂਗਲ ਤੋਂ ਯੂਨਾਈਟਿਡ ਸਿੱਖਸ ਹੋਏ, ਖਾਲਸਾ ਏਡ ਹੋਏ, ਦੂਸਰੀਆਂ ਵਲੰਟੀਅਰ ਆਰਗੇਨਾਈਜੇਸ਼ਨਸ ਹੋਣ, ਉਹਨਾਂ ਨੇ ਦੁਨੀਆ 'ਚ ਥਾਂ ਬਣਾਈ ਹੈ ਜੀ। ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ 2015 ਦੇ ਸਰਬੱਤ ਖਾਲਸੇ ਦੇ ਰੈਜ਼ੋਲੂਸ਼ਨ 'ਚੋਂ ਇੱਕ ਅੰਬਰੈਲਾ ਇਸ ਕਿਸਮ ਦਾ ਕ੍ਰੀਏਟ ਹੋਇਆ, ਜਿਹਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਉਸ ਦੀ ਐਕਟੀਵਿਟੀ ਜਿਹੜੀ ਹੈ ਉਹਦੇ ਨਾਲ ਹਕੂਮਤਾਂ ਐਨਗੇਜ ਵੀ ਕਰਨਗੀਆਂ ਗੱਲਬਾਤ ਲਈ। ਆਲਰੇਡੀ ਕੋਸੋਵੋ ਦਾ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਜੋ ਵੀ ਉਹਨਾਂ ਦਾ ਸਿਸਟਮ ਹੈ ਉਹ ਆਂਦਾ ਹੈ, ਉਹ ਸਿੱਖਾਂ ਦੇ ਨਾਲ ਜਿਹੜਾ ਉਹ ਗੁਫ਼ਤਗੂ ਵੀ ਕਰਦਾ ਹੈ ਇਸ ਮੁੱਦੇ ਤੇ। ਯੂਕਰੇਨ ਦੇ ਨਾਲ ਜਿਹੜਾ ਉਹ ਵੀ ਕਿਸੇ ਲੈਵਲ ਦੇ ਉੱਤੇ ਇਸ ਦੀ ਗੱਲਬਾਤ। ਸੋ ਜਿਹੜੀ ਇੰਟਰਨੈਸ਼ਨਲ ਲੌਬੀ ਹੈ ਉਸ ਦੇ ਨਾਲ ਸਿੱਖਾਂ ਨੇ ਆਲਰੇਡੀ ਜਿਹੜਾ ਆਈਡੈਂਟੀਫਾਈ ਕੀਤਾ ਜਿਹੜੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਹਮਾਇਤ ਕਰਦੇ ਨੇ, ਔਰ ਉਹ UN ਚਾਰਟਰ ਵੀ ਹੈ, ਇੰਟਰਨੈਸ਼ਨਲ ਲਾਅ ਵੀ ਹੈ। ਔਰ ਸਭ ਤੋਂ ਵੱਡੀ ਗੱਲ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਸਾਡੀ ਯੰਗਰ ਜਨਰੇਸ਼ਨ ਦਾ ਅੱਗੇ ਤੁਰਨਾ, ਮੀਡੀਆ ਦੇ ਵਿੱਚ ਸਾਡੀ ਆਵਾਜ਼ ਹੋਣਾ। ਜੇ ਅੱਜ TV 84 ਜਾਂ ਬਾਕੀ ਵੀ ਜਿਹੜੇ ਕੋਈ YouTube ਜਾਂ ਚੈਨਲਸ ਕੰਮ ਕਰਦੇ ਨੇ, ਮੈਂ ਕਿਸੇ ਨੂੰ ਕੋਈ ਕ੍ਰੈਡਿਟ ਜਾਂ ਡਿਸਕ੍ਰੈਡਿਟ ਦੇ ਵਾਲੇ ਪਾਸੇ ਨਹੀਂ ਜਾਂਦਾ, ਅਸੀਂ ਆਪਣੀ ਗੱਲ ਕਰ ਸਕਦੇ ਹਾਂ ਕਿ ਵੀ ਜੇ 10 ਸਾਲ ਸਾਨੂੰ ਹੋ ਜਾਣੇ ਨੇ ਦਸੰਬਰ ਮਹੀਨੇ 'ਚ, ਜੇ ਅਸੀਂ 10 ਸਾਲ ਨੰਗੇ ਤਾੜ ਇੰਨੇ ਵੱਡੇ ਬਜਟ ਵਾਲਾ ਇੱਕ ਅਦਾਰਾ ਲੈ ਕੇ ਤੁਰੇ, ਇਹਦਾ ਮਤਲਬ ਇਹ ਹੈ ਵੀ ਸਾਡੀ ਕੌਮ ਦੇ ਵਿੱਚ ਇਸ ਅਹਿਮੀਅਤ ਦਾ ਅਹਿਸਾਸ ਹੈ, ਮੀਡੀਆ ਦੀ ਅਹਿਮੀਅਤ ਦਾ, ਜਿਨ੍ਹਾਂ ਦੀ ਹਮਾਇਤ ਸਦਕਾ ਅਸੀਂ ਇਸ ਦੇ ਵਿੱਚ ਕਾਮਯਾਬ ਹੋਏ। ਔਰ ਯੰਗਰ ਜਨਰੇਸ਼ਨ, ਜਿਵੇਂ ਮੈਂ ਕਿਹਾ ਕਿ ਫਿਲਮ ਜਿਹੜੀ ਮੈਂ ਦੇਖੀ ਤਾਂ ਨਹੀਂ ਹੈ, ਜਿਹੜੀ ਬਹੁਤ ਜ਼ਬਰਦਸਤ ਕਹੀ ਜਾ ਰਹੀ ਹੈ, ਜਿੰਨੇ ਵੀ ਉਹਦੇ ਰਿਵਿਊ 1 to 1 ਗੱਲਬਾਤ 'ਚ ਆਏ ਨੇ। ਔਰ ਇਸੇ ਤਰੀਕੇ ਨਾਲ ਹੋਰ ਬਹੁਤ ਸਾਰਾ ਕੰਮ ਜਿਹੜੇ ਇੰਡੀਵਿਜੂਅਲਸ ਕਰ ਰਹੇ ਨੇ, ਜਿਹਨੂੰ ਤੁਸੀਂ ਇੰਟਰਨੈਟ 'ਤੇ ਦੇਖਦੇ ਹੋ, ਐਨੀਮੇਟਿਡ ਫਿਲਮਾਂ ਦਾ ਹੋਣ ਚਾਹਣਾ, ਕੋਈ ਹੋਰ ਐਕਟੀਵਿਟੀ, ਕਈਆਂ ਨੇ ਰਿਕਾਰਡ, ਓਰਲ ਹਿਸਟਰੀ, ਡਾਟਾ ਕਲੈਕਸ਼ਨ, ਵੌਇਸਿਸ ਫਾਰ ਫਰੀडम ਵੱਲੋਂ, ਇਨਸਾਫ ਵੱਲੋਂ, ਕਿੰਨੀਆਂ ਇਸ ਕਿਸਮ ਦੀਆਂ ਬਾਡੀਜ਼ ਨੇ ਜਿਹੜੀਆਂ ਇਸ ਦੇ ਉੱਤੇ ਕੰਮ ਕਰ ਰਹੀਆਂ ਨੇ। ਸੋ ਮੈਂ ਸਮਝਦਾ ਵੀ ਸਾਨੂੰ ਇਹ ਗਲੋਬਲੀ ਇਹ ਦੇਖਣਾ ਹੋਏਗਾ। ਔਰ ਜਿਵੇਂ ਤੁਹਾਡਾ ਸੀ ਕਿ ਭਾਈ ਅਸੀਂ ਕੀ ਕਰੀਏ, ਮੈਂ ਸਮਝਦਾ ਵੀ ਸਾਡਾ ਜਿਹੜਾ ਪਾਰਟ ਹੈ, ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਅਵੇਅਰ ਕਰ ਰਹੇ ਹਾਂ, ਉੱਥੇ ਪਾਰਟਿਸਿਪੇਸ਼ਨ, ਉਹ ਪੋਲੀਟੀਕਲ ਪ੍ਰੋਸੈਸ 'ਚ ਹੋਏ, ਹਿਊਮੈਨੀਟੇਰੀਅਨ ਜਿਹੜੇ ਪ੍ਰੋਜੈਕਟ ਨੇ ਸਾਡੀਆਂ NGOs ਦੇ ਉਹਦੇ 'ਚ ਹੋਏ, ਮਜ਼ਹਬੀ ਤੌਰ 'ਤੇ ਹੋਏ, ਜਿਵੇਂ
ਸਕੂਲਾਂ 'ਚ ਬੱਚਿਆਂ ਨੂੰ ਪੰਜਾਬੀ ਪੜ੍ਹਾਉਣਾ, ਕੀਰਤਨ ਸਿਖਾਉਣਾ, ਧਰਮ ਨਾਲ ਜੋੜਨਾ, ਇਹ ਸਾਰੇ ਦੇ ਹਿੱਸੇ ਨੇ। ਪਰ ਮੈਂ ਸਮਝਦਾ ਵੀ ਆਲਰੇਡੀ 38 ਸਾਲਾਂ ਬਾਅਦ, ਕਿਉਂਕਿ ਅਸੀਂ ਇਹਨਾਂ 4 ਦਹਾਈਆਂ ਦੇ ਉਹੀ ਆਲਮੋਸਟ 38 ਹੁਨਾਲ ਸਿਆਲ ਦੇਖੇ ਨੇ, ਤਰਬੀਅਤ ਵੀ ਦੇਖੀ ਹੈ, ਚੜ੍ਹਾਈ ਦੇ ਦਿਨ ਵੀ ਦੇਖੇ ਨੇ। ਜਦੋਂ ਪੰਜਾਬ ਬਾਰੇ ਕਿਹਾ ਜਾਂਦਾ ਸੀ, ਜਿਹੜੇ ਲੋਕ ਅਰਲੀ 90s ਜਾਣਦੇ ਸੀ ਜੀ ਖਾਲਿਸਤਾਨ ਤਾਂ ਬਣਿਆ ਪਿਆ ਨਹੀਂ, ਸਿਰਫ ਹੁਣ ਤਾਂ ਉੱਥੇ ਜਿਹੜਾ ਉਹਦੀ ਬਾਉਂਡਰੀ ਮਾਰਕ ਹੋਣ ਵਾਲੀ ਹੈ, ਬਾਕੀ ਤਾਂ ਹੋ ਗਿਆ। ਉਹੀ ਜਿਹੜੇ ਨੇ ਜਦੋਂ 1995-96 ਜਾਣਦੇ ਸੀ, ਕਹਿੰਦੇ ਸੀ ਕਿਹੜਾ ਖਾਲਿਸਤਾਨ, ਉੱਥੇ ਤਾਂ ਕੋਈ ਮੰਗਦਾ ਹੀ ਨਹੀਂ ਹੈ, ਉੱਥੇ ਤਾਂ ਕੋਈ ਬੋਲਦਾ ਹੀ ਨਹੀਂ ਹੈ ਜੀ। ਪਹਿਲੀ ਸਟੇਜ ਤੇ ਵੀ ਸਾਨੂੰ ਪਤਾ ਸੀ ਕਿ ਵੀ ਸਟੇਟ ਬਹੁਤ ਪਾਵਰਫੁਲ ਹੁੰਦੀ ਹੈ, ਇਹ ਇੱਕ ਬਾਊਟ ਹੈ। ਉਹਦੇ 'ਚ ਭਾਵੇਂ ਉਹਨਾਂ ਨੇ ਸਾਨੂੰ ਜੂਨ 84 'ਚ ਸਾਨੂੰ ਬਲੱਡੀ ਨੋਜ਼ ਦਿੱਤਾ, ਹੁਣ ਅਸੀਂ ਉਹਨਾਂ ਨੂੰ ਜਿਹੜਾ ਅੱਗੇ ਤਾਂ ਲਾਇਆ ਹੋਇਆ, ਬਟ ਸਟੇਟ ਵਿਲ ਕਮ ਬੈਕ ਵਿਦ ਮੋਰ ਐਨਰਜੀ, ਕਿਉਂਕਿ ਅਲਟੀਮੇਟਲੀ ਜੰਗਾਂ ਦੇ ਵਿੱਚ ਵਾਰ ਆਫ ਐਟਰੀਸ਼ਨਸ ਵੀ ਹੁੰਦੀ ਹੈ, ਵਾਰ ਆਫ ਵੈਪਨਸ ਵੀ ਹੁੰਦੀ ਹੈ। ਜ਼ਿਆਦਾ ਹਥਿਆਰ ਕਾਬੂ ਪਾਉਂਦੇ ਨੇ, ਨਿਊਕਲੀਅਰ ਖੜਾ ਹੋ ਜਾਏ ਆ ਕੇ, ਤੁਹਾਡੇ ਰਵਾਇਤੀ ਹਥਿਆਰ ਕੀ ਕਰਨਗੇ। ਪਰ ਸਾਨੂੰ ਇਸ ਗੱਲ ਦੇ ਉੱਤੇ ਹੀ ਸੀ ਮੈਂ ਹਮੇਸ਼ਾ ਕਿ ਭਾਈ ਸਾਡਾ ਸਾਹ ਬੜਾ ਲੰਮਾ ਹੈ ਇਤਿਹਾਸ 'ਚ। 18ਵੀਂ ਸਦੀ 'ਚ ਵੀ ਅਸੀਂ ਇੱਕੋ ਵੇਲੇ 2 ਰਜੀਮਸ ਨਾਲ ਲੜਦੇ ਹਾਂ, ਘੱਲੂਘਾਰਿਆਂ 'ਚੋਂ ਗੁਜ਼ਰਦੇ ਹਾਂ। ਦੂਜਾ ਇਹ ਸਾਡਾ ਬੜਾ ਹੈ, ਔਰ ਨਾ ਅਸੀਂ ਫਰਗੈਟ ਕਰਦੇ ਤੇ ਨਾ ਅਸੀਂ ਫੋਰਗਿਵ ਕਰਦੇ। ਔਰ ਇਹ ਸਾਨੂੰ ਸੀ ਕਿ ਵੀ ਘੱਲੂਘਾਰਿਆਂ ਨੇ ਸਾਨੂੰ ਕ੍ਰਾਸ ਟੂ ਕਰਾਊਨ 18ਵੀਂ ਸਦੀ 'ਚ ਪਹੁੰਚਾਇਆ ਸੀ, ਔਰ ਮੌਜੂਦਾ ਹਕੂਮਤ ਨੇ ਪਿਛਲੇ ਇਹਨਾਂ ਸਾਰੇ 38 ਵਰਿਆਂ 'ਚ ਇੰਨੇ ਕੁ ਜ਼ੁਲਮ ਕਰ ਲਏ ਨੇ ਕਿ ਹੁਣ ਸਿੱਖ ਕੰਪਰੋਮਾਈਜ਼ ਵਾਲੇ ਦਰਵਾਜ਼ੇ ਬੰਦ ਹੋ ਚੁੱਕੇ ਨੇ। ਕਿਸੇ ਵੀ ਖਾਲਿਸਤਾਨ ਤੋਂ ਘੱਟ ਕੋਈ ਵੀ ਜਿਹੜਾ ਹੈ ਉਹ ਉਸ ਦੇ ਉੱਤੇ ਜਿਹੜਾ ਉਹ ਅਮੰਨਾ ਨਹੀਂ ਹੋਏਗੀ। ਸੋ ਮੈਂ ਸਮਝਦਾ ਹਾਂ ਵੀ ਸਾਡੀ ਮੰਜ਼ਿਲ ਬਹੁਤ ਕਰੀਬ ਹੈ, ਪਰ ਫਾਈਨਲ ਹੱਲਾ ਮਾਰਨ ਦੀ ਲੋੜ ਹੈ। ਜਿਹਨੂੰ ਰੱਸਾ ਖਿੱਚਣ ਵਾਲੇ ਵੀ ਜਦੋਂ ਰੱਸਾਕਸ਼ੀ ਹੁੰਦੀ ਸੀ ਤਾਂ ਹੁੰਦਾ ਸੀ ਜ਼ੋਰ ਲਗਾ ਕੇ ਹਈ ਸ਼ਾਵਾ, ਜ਼ੋਰ ਲਗਾ ਕੇ ਹਈ ਸ਼ਾਵਾ। ਸੋ ਹੁਣ ਹਈ ਸ਼ਾਵਾ ਵਾਲਾ ਪਾਰਟੀ ਰਹਿ ਗਿਆ। ਰੱਸਾ ਅਸੀਂ ਬਹੁਤ ਸਾਰਾ ਖਿੱਚ ਲਿਆ ਹੋਇਆ, ਉਹਨਾਂ ਦੇ ਪੈਰਾਂ ਥੱਲੋਂ ਅੱਡੀਆਂ ਜਿਹੜੀਆਂ ਉਹਨਾਂ ਗੱਡੀਆਂ ਹੋਈਆਂ ਸੀ ਉਹ ਉਖੜੀਆਂ ਹੋਈਆਂ ਨੇ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਵਿਚਾਰ ਸਾਂਝੇ ਕੀਤੇ ਆ ਅੱਜ ਦੇ ਸ਼ੋਅ ਦੇ ਵਿੱਚ। ਉਮੀਦ ਕਰਦੇ ਹਾਂ ਵਿਊਅਰਸ ਤੁਹਾਨੂੰ ਸਾਰਿਆਂ ਨੂੰ ਅੱਜ ਜਿਹੜਾ ਸਾਡਾ ਇਹ ਪ੍ਰੋਗਰਾਮ ਸੀ ਘੱਲੂਘਾਰ ਦੀ ਯਾਦ ਨੂੰ ਸਮਰਪਿਤ ਉਹ ਜ਼ਰੂਰ ਪਸੰਦ ਆਇਆ ਹੋਵੇਗਾ। ਸੋ ਇੱਥੇ ਹੀ ਇਜਾਜ਼ਤ ਚਾਹਾਂਗੇ, ਤੇ ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਦਾ, ਤੁਸੀਂ ਆਪਣੇ ਸੁਝਾਅ ਜਿਹੜੇ ਆ ਸਾਨੂੰ ਭੇਜ ਸਕਦੇ ਹੋ ਸੋਸ਼ਲ ਮੀਡੀਆ ਦੇ ਰਾਹੀਂ, ਜਾਂ ਸਾਡੀ ਵੈਬਸਾਈਟ, ਜਾਂ ਜਿਹੜੀ ਇਨਫੋਰਮੇਸ਼ਨ ਤੁਹਾਡੀ ਸਕਰੀਨ ਦੇ ਉੱਤੇ ਆ ਰਹੀ ਹੈ ਉਸ ਰਾਹੀਂ ਸਾਨੂੰ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ www.tv84.tv ਤੇ ਜਾ ਕੇ, ਜਾਂ ਚੈੱਕ ਰਾਹੀਂ ਵੀ ਡੋਨੇਸ਼ਨ ਸਾਨੂੰ ਭੇਜ ਸਕਦੇ ਹੋ। ਜਿਹੜੀ ਟੀਵੀ ਦੇ ਉੱਤੇ ਤੁਹਾਡੇ ਐਡਰੈਸ ਆ ਰਿਹਾ ਇਹਦੇ ਤੇ ਤੁਸੀਂ ਆਪਣਾ ਜਿਹੜਾ ਚੈੱਕ ਹੈ ਉਹ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇਸ ਫੋਨ ਨੰਬਰ ਰਾਹੀਂ ਵੀ ਤੁਸੀਂ ਸਾਡੇ ਤੱਕ ਸੰਪਰਕ ਕਰ ਸਕਦੇ ਹੋ। 5166191984 5166191984। ਇਸ ਨੰਬਰ ਤੇ ਤੁਸੀਂ WhatsApp ਰਾਹੀਂ ਜਾਂ ਡਾਇਰੈਕਟ ਕਾਲ ਕਰਕੇ ਤੁਸੀਂ ਸਾਡੇ ਤੱਕ ਆਪਣੀ ਰਾਏ, ਸੁਝਾਅ, ਸਪਾਂਸਰਸ਼ਿਪਸ ਜਾਂ ਹੋਰ ਐਡਵਰਟਾਈਜ਼ਮੈਂਟਸ ਦੇ ਲਈ ਤੁਸੀਂ ਸਾਡੇ ਤੱਕ ਸੰਪਰਕ ਕਰ ਸਕਦੇ ਹੋ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।